ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ। ਵੈਸੇ ਆਪਾਂ ਸ਼ਾਇਦ ਕੱਲ ਵੀ ਗੱਲ ਕੀਤੀ ਸੀ ਬੀਤੇ ਕੱਲ ਕਿ ਭੱਜੀ ਹੋਣੀ ਛੇਤੀ ਟਰੋਲਿੰਗ ਵਗੈਰਾ ਤੋਂ ਅੱਕ ਜਾਂਦੇ ਨੇ ਤੇ ਜਵਾਬ ਦੇਣ ਦੇ ਮੋੜ 'ਚ ਆ ਜਾਂਦੇ ਨੇ। ਪਰ ਹੁਣ ਗਦਾਰ ਅਖਵਾਉਣ ਤੋਂ ਬਾਅਦ ਆਖਰਕਾਰ ਉਹਨਾਂ ਦੀ ਜਾਗ ਖੁੱਲ ਗਈ ਹੈ। ਕਹਿੰਦੇ ਭਾਈ ਮੈਂ ਪਾਊਂ ਖਲਾਰੇ, ਮੈਂ ਦੱਸੂ। ਜੇ ਤੁਸੀਂ ਨਹੀਂ ਦੱਸਦੇ ਵੀ ਕਿਹਨੇ ਕਿੰਨੇ ਪੈਸੇ ਦੇ ਕੇ ਕਿਹੜੀ ਕੁਰਸੀ ਲਈ ਹੈ। ਬਿਲਕੁਲ। ਦੇਖੋ, ਹਰਭਜਨ ਸਿੰਘ ਦੀ ਨਾ ਇੱਕ ਕਮਜ਼ੋਰੀ ਹੈ ਗੁਰਪ੍ਰੀਤ, ਕਿ ਹਰਭਜਨ ਸਿੰਘ ਬਹੁਤ ਜ਼ਿਆਦਾ ਰਿਪਲਾਈ ਕਰਦੇ ਨੇ, ਬਹੁਤ ਜ਼ਿਆਦਾ। ਵੈਸੇ ਦਲੇਰੀ ਵੀ ਹੁੰਦੀ ਆ, ਰਿਪਲਾਈ ਕੋਈ ਆਮ ਬੰਦਾ ਕਰਦਾ ਨਹੀਂ ਹੈ ਛੇਤੀ ਕਿਤੇ। ਹੈ ਬਹੁਤ ਦੀਦਾ ਦਲੇਰੀ ਵਾਲੇ ਬੰਦੇ ਰਿਪਲਾਈ ਕਰਦੇ ਆ। ਪਰ ਕਈ ਵਾਰ ਹੁੰਦਾ ਕਿ ਜਦੋਂ ਤੁਸੀਂ ਰਿਪਲਾਈ ਕਰਦੇ ਹੋ ਤਾਂ ਬਹੁਤ ਕਾਹਲੀ ਦੇ ਵਿੱਚ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਪ੍ਰਤੀਕਰਮ ਹੁੰਦਾ ਹੈ ਉਹ ਫਿਰ ਤੁਹਾਡੇ ਮੇਚ ਦਾ ਨਹੀਂ ਰਹਿ ਜਾਂਦਾ। ਸੋ ਇਸ ਕਰਕੇ ਜਦੋਂ ਕਈ ਵਾਰ ਇਦਾਂ ਦਾ ਮਾਮਲਾ ਟੱਸਲ ਵਾਲਾ ਅੱਗੇ ਵੱਧਦਾ ਤਾਂ ਫਿਰ ਬੰਦਾ ਕਿਤੇ ਨਾ ਕਿਤੇ ਖਿਝ ਕੱਢਦਾ ਵੀ ਆ। ਖਿਝ ਆਪਣੀ ਉਹਦੀ ਜਿਹੜੀ ਹੁੰਦੀ ਹੈ ਨਾ, ਉਹ ਕੱਢਦਾ ਵੀ ਆ। ਤਾਂ ਖੈਰ ਬਈ ਹੁਣ ਇਸ ਮਾਮਲੇ ਦੇ ਵਿੱਚ ਅੱਜ ਉਹਨਾਂ ਨੇ ਤੇ ਸਿੱਧਾ ਹੀ ਕਹਿ ਦਿੱਤਾ, ਸਿੱਧਾ, ਕਿਉਂਕਿ ਇਹ ਮਾਮਲਾ ਸ਼ੁਰੂ ਹੋਇਆ ਸੀਗਾ ਮੋਹਾਲੀ ਦੇ ਵਿੱਚ। ਇੱਕ ਕਿਡਨੈਪਿੰਗ ਦੀ ਘਟਨਾ ਵਾਪਰੀ, ਇੱਕ ਬੱਚੀ ਨੂੰ ਅਗਵਾ ਕੀਤਾ ਗਿਆ ਸੀਗਾ। ਤਾਂ ਉਸ ਸੰਦਰਭ ਦੇ ਵਿੱਚ ਜਦੋਂ ਇਹਨਾਂ ਨੇ ਵੀਡੀਓ ਪੋਸਟ ਕੀਤਾ ਤਾਂ ਉਹ ਤੋਂ ਬਾਅਦ ਟ੍ਰੋਲਿੰਗ ਸ਼ੁਰੂ ਹੋ ਗਈ। ਤੇ ਫਿਰ ਇਹਨਾਂ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਜ਼ਿਆਦਾ ਹੀ ਕੰਮ ਵੱਧ ਗਿਆ ਤਾਂ ਹਰਭਜਨ ਸਿੰਘ ਨੇ ਕਿਹਾ ਕਿ ਸਮਾਂ ਆਉਣ ਤੇ ਤੁਹਾਡੀ ਹਰ ਗੱਲ ਦਾ ਜਵਾਬ ਦਿੱਤਾ ਜਾਏਗਾ। ਤੇ ਮੈਂ ਆਪਦੇ ਬੰਨਿਓ ਕਿਸੇ ਲੀਡਰ ਨੂੰ ਕੋਈ ਗਾਲ ਨਹੀਂ ਦਿੱਤੀ। ਮੈਨੂੰ ਗਦਾਰ ਕਹਿਣ ਵਾਲਿਆਂ ਨੂੰ ਪਹਿਲਾਂ ਚਾਹੀਦਾ ਕਿ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ ਦੇ ਵਿੱਚ ਵੇਚੀ। ਇੱਥੇ ਨਹੀਂ ਟਲੇ, ਇੱਥੇ ਨਹੀਂ ਰੁਕੇ। ਜਨਾਬ ਅੱਗੇ ਲਿਖਦੇ ਨੇ ਕਿ ਜੇਕਰ ਨਾ ਦੱਸਿਆ ਤਾਂ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨਾ ਚੜਾਵਾ ਚੜਾਇਆ ਗਿਆ ਸੀਗਾ ਤੇ ਕਿਸ ਦੇ ਬੰਨੀ ਹੋਇਆ ਸੀਗਾ, ਤੇ ਕਿਵੇਂ ਕਿਸ ਨੂੰ ਮੰਤਰੀ ਜਿਹੜੇ ਆ ਉਹ ਸੰਤਰੀ ਬਣ ਕੇ ਉਹ ਮਾਲ ਜਿਹੜਾ ਹੈ ਉਹ ਲਾਲਾ ਨੂੰ ਪਹੁੰਚਾਉਣ ਤੱਕ ਦਾ ਕੰਮ ਕਰਦੇ ਰਹੇ ਆ। ਲਾਲਾ ਸ਼ਬਦ ਇਸਤੇਮਾਲ ਕੀਤਾ ਤਾਂ ਭਾਈ ਲਾਲਾ ਇੱਥੇ ਹੀ ਇਹ ਅੱਗੇ ਕਹਿੰਦੇ ਨੇ ਕਿ ਪੰਜਾਬ ਨੂੰ ਲੁੱਟ ਕੇ ਖਾ ਗਏ ਆਪ ਸਭ। ਤਾਂ ਮਤਲਬ ਕਿ ਕਹਾਣੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਹੁਣ ਤੇ ਪੱਕ ਗਈ ਹੈ, ਬਹੁਤ ਜ਼ਿਆਦਾ। ਇੱਕ ਮੈਂ ਜਵਾਬ ਦੇਖ ਰਿਹਾ ਸੀਗਾ ਕਿ दीदी पॉलिटिकल पार्टी ने ही मेरे घर का बाहर पुतला जलाया और गद्दार लिखा। कॉमन लोग तो ऐसे काम नहीं करते। किसने निर्देश दिए थे पार्टी पीपल को ये सब काम करें? इस देश ने मुझे बहुत प्यार दिया है। 20 साल देश का नाम ऊंचा किया खेल के मैदान में, और आपके लोगों को लगता है कि कोई टैग लाए? तो मतलब कि ये अपने आप दे विच उन्होंने ने डॉक्टर SP है कोई बीबी ਉਹਨਾਂ ਨੂੰ ਰਿਪਲਾਈ ਕੀਤਾ ਹੈ। ਇਹ ਆਪਣੇ ਮੇਰੇ ਖਿਆਲ ਦੇ ਨਾਲ ਪਾਲੇ 'ਚ ਗੇਂਦ ਆਈ ਨੂੰ ਮਾਰ ਰਿਹਾ ਹਿੱਟ। ਦਵਿੰਦਰ ਯਾਦਵ ਹੈ ਕੋਈ, ਮਤਲਬ ਕਿ ਉਹਨਾਂ ਨੇ ਲਿਖਿਆ ਕਿ ਤੁਸੀਂ ਰਾਜ ਸਭਾ ਸੀਟ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ। ਤੇ ਮਤਲਬ ਕਿ ਇੱਥੋਂ ਹੀ ਫਿਰ ਕੰਮ ਸ਼ੁਰੂ ਹੋਇਆ। SP ਸਿੰਘ ਨੇ ਲਿਖਿਆ ਸੀਗਾ ਕਿ ਕਿਸਾਨਾਂ ਦੇ ਨਾਲ ਜੋ ਹੋਇਆ ਕਿ
ਤੁਸੀਂ ਭਾਜਪਾ ਤੇ ਵਿਸ਼ਵਾਸ ਕਰ ਪਾਓਗੇ? ਭੱਜੀ ਨੇ ਫਿਰ ਜਵਾਬ ਦਿੱਤਾ। ਮਤਲਬ ਕਿ ਇਹ ਸਵਾਲਾਂ ਜਵਾਬਾਂ ਦਾ ਸਿਲਸਿਲਾ ਅੱਗੇ ਵੱਧਦਾ। ਦੇਖੋ, ਗੱਲ ਤੇ ਇੱਕ ਸਾਫ਼ ਆ ਕਿ ਹਰਭਜਨ ਸਿੰਘ ਨੇ ਜਿਹੜਾ ਇਹ ਬਿਆਨ ਦਿੱਤਾ ਹੈ, ਹਰਭਜਨ ਸਿੰਘ ਦਾ ਕੱਲ ਜੋ ਹੋਇਆ ਐਪੀਸੋਡ, ਉਹ ਤੇ ਠੀਕ ਹੋ ਸਕਦਾ ਹੈ ਕਿ ਉਹ ਆਪਣੇ ਆਪ ਦਾ ਹੋਵੇ, ਪਰ ਅੱਜ ਮੈਨੂੰ ਲੱਗਦਾ ਹੈ ਕਿ ਇਹ ਖਲਾਰੇ ਕਿਸੇ ਦੇ ਕਹਿਣ ਤੇ ਪਾ ਰਹੇ ਨੇ। ਉਹ ਕੌਣ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਰਾਜ ਸਭਾ ਦੀ ਸੀਟ ਦਾ ਮਤਲਬ ਕਿ ਇਹ ਆ ਕਿ ਜੇ ਇਹ ਦੱਸਦੇ ਆ ਤਾਂ ਮੇਰੇ ਖਿਆਲ ਦੇ ਨਾਲ 10-20 ਦੇਣਾ ਚਾਹੀਦਾ, ਤੇ ਸੰਕੇਤ ਤੇ ਉਹਨਾਂ ਨੇ ਦੇ ਦਿੱਤਾ। ਲਾਲਾ ਕਿਸ ਨੂੰ ਕਿਹਾ ਜਾਂਦਾ? ਜ਼ਰਾ ਜੀ ਗੱਲ ਹੈ ਕਿ ਸੰਕੇਤ ਕੇਜਰੀਵਾਲ ਵਾਲੇ ਆ ਕਿ ਕੁਝ ਮੰਤਰੀ ਜਿਹੜੇ ਆ ਉਹ ਪੰਜਾਬ ਦਾ ਮਾਲ ਲੁੱਟ ਕੇ ਲਾਲਾ ਤੱਕ ਪਹੁੰਚਾਉਣ ਦਾ ਕੰਮ ਕਰਦੇ ਰਹੇ ਆ। ਤਾਂ ਮਤਲਬ ਕਿ ਸਾਫ਼ ਆ ਕਿ ਇਹਨਾਂ ਨੂੰ ਪੁੱਛੋ, ਇਹ ਵੱਡੇ ਇਮਾਨਦਾਰ ਬਣਦੇ ਆ ਕਿ ਰਾਜ ਸਭਾ ਦੀ ਸੀਟ ਕਿਸਨੇ ਵੇਚੀ। ਇਹਦਾ ਮਤਲਬ ਕਿ ਹਰਭਜਨ ਸਿੰਘ ਨੂੰ ਪਤਾ ਹੈ ਕਿ ਸੀਟ ਦੀ ਵਿਕਰੀ ਹੋਈ। ਕੀ ਸੀਟ ਇਹਨਾਂ ਨੇ ਖਰੀਦੀ ਆ? ਇਹ ਇੱਕ ਬੜਾ ਵੱਡਾ ਸਵਾਲ ਆ, ਬੜਾ ਵਾਜਬ ਸਵਾਲ ਆ। ਜੇ ਇਹਨਾਂ ਨੇ ਸੀਟ ਖਰੀਦੀ ਆ ਤਾਂ ਖਰੀਦੀ ਹੋਈ ਸੀਟ ਤੇ ਇਹ ਵੀ ਤੇ ਕੋਈ ਮੇਰੇ ਖਿਆਲ ਦੇ ਨਾਲ ਜੱਚਦੇ ਪਸਰਦੇ ਨਹੀਂ ਹੈ, ਠੀਕ ਨਹੀਂ ਲੱਗਦੇ ਗੁਰਪ੍ਰੀਤ। ਇਹਨਾਂ ਨੂੰ ਵੀ ਚਾਹੀਦਾ ਹੈ ਕਿ ਭਾਈ ਤੁਸੀਂ ਵੀ ਇਸ ਗੱਲ ਦੀ ਕਿਤੇ ਨਾ ਕਿਤੇ ਗਲਤੀ ਮੰਨੋ ਕਿ ਜੋ ਤੁਸੀਂ ਕੀਤਾ ਹੈ, ਜੋ ਤੁਸੀਂ ਜੇ ਇਹਦੇ ਵਿੱਚ ਹਿੱਸੇਦਾਰੀ ਕੀਤੀ ਹੈ ਤਾਂ ਤੁਸੀਂ ਵੀ ਗੁਨਾਹਗਾਰ ਹੋ। ਪੱਤੇ ਖੋਲ ਦਿਓ, ਆਉਣ ਦਿਓ, ਸਾਰਾ ਕੁਝ ਆਉਣ ਦਿਓ। ਤਾਂ ਮਤਲਬ ਕਿ ਤੁਹਾਨੂੰ ਪਤਾ ਹੈ ਤਾਂ ਤੁਸੀਂ ਲੋਕਾਂ ਨੂੰ ਵੀ ਦੱਸੋ। ਤੇ ਹੁਣ ਤਾਂ ਮੌਕਾ ਹੈ, ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੀਦਾ ਹੈ ਨਾ ਸਰ, ਕਿ ਵਾਕਿਆ ਜੀ ਏਦਾਂ ਹੋਇਆ, ਏਦਾਂ ਹੋਇਆ, ਤੇ ਤੁਹਾਨੂੰ ਦੱਸ ਦੇਣਾ ਚਾਹੀਦਾ ਤੇ ਲੋਕਾਂ ਨੂੰ ਪਤਾ ਲੱਗੇ। ਚਲੋ ਅਗਾਂਹ ਤੋਂ ਹੀ ਬੰਦਾ ਫਿਰ ਥੋੜਾ ਜਿਹਾ ਬਚਾ ਰੱਖਦਾ। ਤੇ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਨਹੀਂ ਵਿਕੇ ਜਾਂ ਤੁਸੀਂ ਨਹੀਂ ਖਰੀਦੇ ਗਏ ਜਾਂ ਤੁਸੀਂ ਟਿਕਟ ਨਹੀਂ ਖਰੀਦੀ, ਨਾ ਤੁਹਾਨੂੰ ਵੇਚੀ ਗਈ ਆ, ਤਾਂ ਭਾਈ ਤੁਸੀਂ ਤੇ ਇੱਕ ਗੱਲ ਜ਼ਰੂਰ ਫਿਰ ਦੱਸ ਦਿਓ ਕਿ ਕਿਹਨੇ ਵੇਚੀ ਗਈ ਸੀ, ਕਿਹਨੂੰ ਵੇਚੀ ਗਈ ਸੀ, ਉਹ ਬੰਦਾ ਕੌਣ ਆ। ਕਿਉਂਕਿ ਜੇ ਤੁਹਾਨੂੰ ਇਹ ਪਤਾ ਇਸ ਗੱਲ ਦਾ ਤੇ ਤੁਸੀਂ ਇਸ ਗੱਲ ਤੇ ਹੁਣ ਬਈ ਖਲੋ ਗਏ ਹੋ ਕਿ ਮੈਂ ਸਭ ਜਾਣਦਾ ਤੇ ਮੈਂ ਦੱਸ ਦਊਂਗਾ, ਤਾਂ ਫਿਰ ਜੇ ਤੁਹਾਡਾ ਮੈਟਰ ਨਹੀਂ ਹੈ, ਕਿਸੇ ਹੋਰ ਦਾ ਹੈ, ਤਾਂ ਫਿਰ ਤੁਹਾਨੂੰ ਵੀ ਤੇ ਦੱਸ ਦੇਣਾ ਚਾਹੀਦਾ ਹੈ ਨਾ ਗੁਰਪ੍ਰੀਤ। ਤੁਹਾਨੂੰ ਦੱਸ ਦੇਣਾ ਚਾਹੀਦਾ ਕੌਣ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਜੇ ਤੁਸੀਂ ਨਹੀਂ ਟਿਕਟ ਖਰੀਦੀ। ਪਰ ਤੁਹਾਨੂੰ ਵੀ ਹਰਭਜਨ ਸਿੰਘ ਜੀ, ਇਸ ਦੇਸ਼ ਨੇ ਬਹੁਤ ਕੁਝ ਦਿੱਤਾ, ਕ੍ਰਿਕਟ ਨੇ ਬਹੁਤ ਕੁਝ ਦਿੱਤਾ, ਪਰ ਤੁਹਾਡੇ ਤੇ ਜਿਹੜੇ ਸਵਾਲ ਉੱਠਦੇ ਆ ਤੁਹਾਨੂੰ ਵੀ ਉਹਨਾਂ ਚੀਜ਼ਾਂ ਦਾ ਨਾ ਜਵਾਬ ਦੇਣਾ ਚਾਹੀਦਾ। ਖਾਸ ਤੌਰ ਤੇ ਜੋ ਮੈਂ ਇਹਨਾਂ ਦੇ ਬਾਬਤ ਖੁਲਾਸੇ ਕੀਤੇ ਸੀਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਪੀਸੀਏ ਦੇ ਵਿੱਚ ਜਾ ਕੇ ਕੜੀ ਘੋਲੀ ਆ, ਮਾਫ ਤੁਹਾਨੂੰ ਵੀ ਨਹੀਂ ਕੀਤਾ ਜਾ ਸਕਦਾ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਚੋਣਾਂ ਵਿੱਚ ਹਾਈ ਕੋਰਟ ਵੱਲੋਂ ਸਖਤ ਹਦਾਇਤਾਂ ਆਈਆਂ ਨੇ, ਕਹਿੰਦੇ ਬਾਹਲੀ ਦੇਰ ਹੋ ਗਈ ਹੁਣ ਜਿਹੜੇ ਕੰਮ ਤੁਸੀਂ ਕਹਿੰਦੇ ਹੋ। ਬਹੁਤ ਦੇਰ ਕਰਦੀ ਮਿਹਰਬਾਨ ਆਤੇ ਆਤੇ। ਦੇਖੋ, ਮਾਮਲਾ ਜਿਹੜਾ ਸੀਗਾ ਉਹ ਸੀਗਾ ਕਿਤੇ ਨਾ ਕਿਤੇ ਕਹੀਏ ਆਪਾਂ ਜੁੜਿਆ ਹੋਇਆ ਬੈਲਟ ਪੇਪਰ ਵਰਸਸ EVM ਪਟੀਸ਼ਨ ਤੇ ਸੁਣਵਾਈ ਹੋਈ, ਬੜੀਆਂ ਜ਼ਬਰਦਸਤ ਦਲੀਲਾਂ ਦਿੱਤੀਆਂ ਗਈਆਂ। ਤਾਂ ਫਿਲਹਾਲ ਦੇਖੋ, ਹਾਈ ਕੋਰਟ ਦੇ 2 ਆਰਡਰ ਨੇ ਜੇ ਆਪਾਂ ਦੇਖੀਏ ਗੌਰ ਦੇ ਨਾਲ, ਕਿ ਇੱਕ ਤੇ ਇਹਨਾਂ ਨੇ ਕੜਾ ਨਿਰਦੇਸ਼ ਦਿੱਤਾ ਹੈ, ਕੜਾ ਹੁਕਮ ਦਿੱਤਾ ਹੈ ਕਿ ਪੋਲਿੰਗ ਬੂਥ ਦੇ ਅੰਦਰ ਅਤੇ ਬਾਹਰ ਕੈਮਰੇ ਜਿਹੜੇ ਆ ਫਿੱਟ ਕੀਤੇ ਜਾਣ। ਜੀ ਠੀਕ ਹੈ ਜੀ। ਤੇ ਇਹਨਾਂ ਦੀ ਰਿਕਾਰਡਿੰਗ ਜਿਹੜੀ ਆ ਉਹ ਘੱਟ ਤੋਂ ਘੱਟ 1 ਸਾਲ ਵਾਸਤੇ ਸੁਰੱਖਿਅਤ ਰੱਖੀ ਜਾਵੇਗੀ। ਅਦਾਲਤ ਨੇ ਨਾਲ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਸਥਿਤੀ 'ਚ ਸੰਬੰਧਿਤ ਫੁਟੇਜ ਨੂੰ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਨਸ਼ਟ ਨਹੀਂ ਕੀਤਾ ਜਾਏਗਾ। ਇਹ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਸਥਾਨਕ ਚੋਣਾਂ ਦੇ ਸੰਦਰਭ ਦੇ ਵਿੱਚ ਹੁਕਮ ਦਿੱਤਾ ਹੈ। ਹੁਣ ਦੇਖੋ, ਇਹ ਜਿਹੜੀ ਪਟੀਸ਼ਨ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ EVM ਤੇ ਬੈਲਟ ਪੇਪਰ, EVM ਤੇ ਬੈਲਟ ਪੇਪਰ ਦਾ ਮਸਲਾ ਕੀ ਸੀਗਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਇਲੈਕਸ਼ਨ ਨੂੰ ਬੈਲਟ ਪੇਪਰ ਤੇ ਜਾਣ ਕੇ ਲਿਆਂਦਾ ਸੀਗਾ। ਇਹ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ 'ਚ ਕਲੀਅਰ ਵੀ ਹੋ ਜਾਏਗਾ। ਅੱਜ ਵੈਸੇ ਕਲੀਅਰ ਕਰ ਦਿੱਤਾ ਕੁਲਵੰਤ ਸਿੰਘ ਹੋਰਾਂ ਨੇ, ਤੁਹਾਨੂੰ ਪਤਾ ਹੀ ਉਹ ਸ਼ੁਤਰਾਣੇ ਵਾਲੇ ਜਿਨ੍ਹਾਂ ਬਾਰੇ ਪਹਿਲਾਂ ਗੱਲ ਉੱਡੀ ਕਿ ਬੰਦਾ ਅਗਵਾ ਹੋਇਆ, ਹੋਰ ਕਈ ਕਿਸਮ ਦੇ ਕਿਸੇ ਆਡੀਓ ਵਾਇਰਲ ਹੋਈ ਗਾਲਾਂ ਕੱਢਦਿਆਂ ਦੀ। ਫਿਰ ਇੱਕ ਵਿਵਾਦ ਇਹ ਉਜਾਗਰ ਹੋ ਗਿਆ ਕਿ ਇੱਕ ਪਾਸੇ ਦਾ ਹਾਈਵੇ ਜਾਮ ਕਰਕੇ ਉਹਦਾ ਮਤਲਬ ਕਿ
ਰੂਟ ਡਾਈਵਰਟ ਕਰਕੇ ਇੱਕ ਖਾਸ ਟੋਲ ਪਲਾਜ਼ੇ ਨੂੰ ਜੀ ਸਹਿਯੋਗ ਦਿੱਤਾ ਜਾਂਦਾ ਹੈ, ਸਾਥ ਦਿੱਤਾ ਜਾਂਦਾ ਹੈ। ਫਿਰ ਉਹਦੇ ਸਾਥ ਦੇ ਬਦਲੇ ਕੁਛ ਨਾ ਕੁਛ ਹੱਥ ਵੀ ਮਿਲਾਇਆ ਜਾਂਦਾ ਹੈ। ਮਤਲਬ ਕਿ ਐਸੇ ਵੀ ਦੋਸ਼ ਲੱਗੇ, ਕਥਿਤ ਤੌਰ ਤੇ ਫਿਰ ਇਹਨਾਂ ਨੇ ਸਫਾਈ ਦਿੱਤੀ, ਸਪਸ਼ਟੀਕਰਨ ਦਿੱਤੇ। ਯਾਨੀ ਇਹ ਉਹ ਵਿਧਾਇਕ ਨੇ ਜਿਹੜੇ ਸਮੇਂ-ਸਮੇਂ ਤੇ ਵਿਵਾਦਾਂ ਨੂੰ ਇਲੂ ਇਲੂ ਕਹਿੰਦੇ ਰਹਿੰਦੇ ਆ। ਹੁਣ ਅੱਜ ਇਹਨਾਂ ਨੇ ਇੱਕ ਜਦੋਂ ਸਪੀਚ ਦਿੱਤੀ ਤੇ ਸਪੀਚ ਦੇ ਵਿੱਚ ਸਪਸ਼ਟ ਕਹਿ ਦਿੱਤਾ ਵਿਰੋਧੀਆਂ ਨੂੰ ਕਿ ਭਾਈ ਐਵੇਂ ਕਾਹਨੂੰ ਤੁਸੀਂ ਆਪਦਾ ਟਾਈਮ ਵੇਸਟ ਜਿਹਾ ਕਰਦੇ ਪਏ ਹੋ, ਕਾਹਨੂੰ ਤੁਸੀਂ ਆਪਦੇ ਪੈਸੇ ਜਿਹੜੇ ਆ ਉਹ ਬਰਬਾਦ ਪੈ ਕਰਦੇ ਹੋ, ਕਿ ਅਸੀਂ ਇਹ ਇਲੈਕਸ਼ਨ ਦਰਵਾਜ਼ਾ ਬੰਦ ਕਰਕੇ ਜਿੱਤ ਲੈਣਾ ਹੈ। ਵੀ ਦਰਵਾਜ਼ਾ ਜੀ ਬੰਦ ਕਰਕੇ ਕਿਹੜਾ ਇਹਨਾਂ ਨੇ ਕੋਈ ਉੱਥੇ ਪਿੱਠੂ ਕਰਮ ਖੇਡਣਾ ਹੈ, ਸਮਝਦੇ ਹੋ ਨਾ। ਜੀ ਦਰਵਾਜ਼ਾ ਬੰਦ ਬਿਲਕੁਲ ਕਰਨ ਤੋਂ ਕੀ ਭਾਵ ਹੈ ਕਿ ਅਸੀਂ ਦਰਵਾਜ਼ਾ ਬੰਦ ਕਰਕੇ ਬੂਥ ਕੈਪਚਰਿੰਗ ਕਰਕੇ ਆਪਣੇ ਆਪ ਨੂੰ ਵੋਟਾਂ ਪਾ ਕੇ ਤੇ ਆਪਣੇ ਆਪ ਨੂੰ ਜਿਤਾ ਕੇ ਉਹ ਜਾਣਾ ਤੇ ਤੁਸੀਂ ਰਹਿ ਜਾਓ ਹੱਥ ਮਲਦੇ। ਤਾਂ ਇਹਦਾ ਮਤਲਬ ਤੇ ਸਾਫ਼ ਆ, ਕਿਉਂਕਿ ਪਿਛਲੀ ਵਾਰੀ ਜਦੋਂ ਪੰਚਾਇਤੀ ਇਲੈਕਸ਼ਨ ਹੋਏ ਨੇ ਬੈਲਟ ਪੇਪਰ ਤੇ ਤੁਹਾਨੂੰ ਯਾਦ ਹੋਣਾ ਜੀ ਕਿੰਨੀ ਥਾਈਂ ਕਾਊਂਟਿੰਗ ਨੂੰ ਲੈ ਕੇ ਰੌਲਾ ਪਿਆ, ਵੋਟਾਂ ਰੱਦ ਦੀਆਂ ਤੁਹਾਨੂੰ ਪਤਾ ਹੀ ਆ। ਫਿਰ ਸਮੀਕਰਨ ਦੀਆਂ ਕਹਾਣੀਆਂ ਜਿਹੜੀਆਂ ਉਹ ਹਾਈ ਕੋਰਟ ਤੱਕ ਪਹੁੰਚੀਆਂ ਤੇ ਕੁਝ ਪਲਟ ਵੀ ਗਈਆਂ, ਗਿਣਤੀ ਪਲਟ ਵੀ ਗਈ, ਰੱਦ ਹੋਈਆਂ ਵੋਟਾਂ ਵਗੈਰਾ। ਇਸ ਤੋਂ ਇਲਾਵਾ ਕਿਸੇ ਨੇ ਵਿੱਚ ਬੈਲਟ ਬਾਕਸ ਦੇ ਚਾਹ ਡੋਲਤੀ, ਕਿਸੇ ਨੇ ਪਾਣੀ ਡੋਲ ਦਿੱਤਾ, ਕੋਈ ਬਾਕਸ ਲੈ ਕੇ ਇੱਧਰ ਨੂੰ, ਯਾਨੀ ਰੱਜ ਕੇ ਗੰਦ ਪਿਆ ਸੀਗਾ। ਠੀਕ ਹੈ ਜੀ ਨਾ। ਈਵੀਐਮ ਆਪਣੇ ਤੌਰ ਤੇ ਕੋਈ ਹੋ ਸਕਦਾ ਕਿ ਉਹਦੇ ਤੇ ਬਹਿਸ ਮੁਬੈਸਾ ਹੋਵੇ, ਕੁਝ ਨਾ ਕੁਝ ਉਹਦੇ ਤੇ ਆਪਾਂ ਕਹਿ ਲਈਏ ਵਿਵਾਦ ਹੋਵੇ, ਪਰ ਬੈਲਟ ਬਾਕਸ ਤੇ ਆਰਾਮ ਨਾਲ ਹੇਰਾਫੇਰੀ ਦਾ ਸ਼ਿਕਾਰ ਬਣਾ ਲਏ ਜਾਂਦੇ ਆ। ਹੁਣ ਰਹੀ ਗੱਲ ਗੁਰਪ੍ਰੀਤ ਕਿ ਜੋ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਰਹਿਣਗੇ ਤੇ ਰਿਕਾਰਡਿੰਗ ਜਿਹੜੀ ਆ ਸੁਰੱਖਿਅਤ ਰਹੇਗੀ, ਇਹ ਆਪਣੇ ਆਪ ਦੇ ਵਿੱਚ ਬੜਾ ਠੀਕ ਹੈ ਜ਼ਰੂਰੀ ਕਦਮ ਆ। ਪਰ ਕੀ ਇਹ ਜ਼ਰੂਰੀ ਕਦਮ ਇੰਸ਼ੋਰ ਕਰਦਾ ਹੈ ਕਿ ਇੱਥੇ ਕੋਈ ਹੈਰਾਫੇਰੀ ਨਹੀਂ ਹੋਏਗੀ, ਕੋਈ ਐਸੀ ਵੈਸੀ ਗੱਲ ਨਹੀਂ ਹੋਏਗੀ? ਕਿਉਂਕਿ ਜਿਹੜੇ ਕੈਮਰੇ ਹੁੰਦੇ ਕੈਮਰੇ ਰੋਕ ਦਿੱਤੇ ਜਾਂਦੇ ਆ ਜੀ ਤੇ ਕੈਮਰਿਆਂ ਦਾ ਬਾਅਦ ਚ ਤੁਹਾਨੂੰ ਪਤਾ ਹੀ ਆ ਕੈਮਰੇ ਬੰਦ ਕਰਨ ਦਾ ਰੌਲਾ ਅੱਡ ਤੋਂ ਤੁਰਿਆ ਰਹਿੰਦਾ। ਸੋ ਇਹ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਮੇਰੇ ਖਿਆਲ ਦੇ ਨਾਲ। ਹੁਣ ਦੇਖਣਾ ਹੋਏਗਾ, ਪਰ ਜਿਸ ਤਰ੍ਹਾਂ ਝਾੜੂ ਵਾਲਿਆਂ ਦੇ ਵਿੱਚ ਹੋਸ਼ਾਪਣ ਆਪ ਦਿਖਾਈ ਦਿੰਦਾ ਹੈ, ਜਿਸ ਤਰ੍ਹਾਂ ਝਾੜੂ ਵਾਲੇ ਇਹ ਚਾਹੁੰਦੇ ਨੇ, ਹਰ ਕੋਈ ਬੰਦਾ ਇਹਨਾਂ ਦਾ ਚਾਹੁੰਦਾ ਹੈ ਕਿ ਭਾਈ ਆਖਰੀ ਚੋਣ ਆ ਕਿਸੇ ਨਾ ਕਿਸੇ ਤਰੀਕੇ ਨਾਲ ਕੋਟੀ ਫਿੱਟ ਹੋ ਜਾਵੇ। ਤੋ ਇਹ ਕਿਤੇ ਏਦਾਂ ਨਾ ਹੋਵੇ ਕਿ ਰੱਜ ਕੇ ਇਹਨਾਂ ਚੋਣਾਂ ਦੇ ਵਿੱਚ ਧਾਂਦਲੀ ਹੋਵੇ, ਜਿਵੇਂ ਆਪਾਂ ਅੱਗੇ ਬੰਗਾਲ ਦੀਆਂ ਸਥਾਨਕ ਚੋਣਾਂ 'ਚ ਲੋਕਲ ਬਾਡੀਜ਼ ਤੋਂ ਲੈ ਕੇ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਸੀ ਉਹਨਾਂ 'ਚ ਵੇਖਿਆ। ਤਾਂ ਮੈਨੂੰ ਲਗਭਗ ਕਿਆਸ ਇਸੇ ਤਰ੍ਹਾਂ ਦਾ ਹੀ ਭਾਸਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੱਜ ਕੇ ਮਾਰਕੁੱਟ ਹੋਏਗੀ, ਔਰ ਚੱਲ ਵੀ ਰਹੀ ਆ ਮਾਰਕੁੱਟ, ਬਹੁਤ ਵੱਡੇ ਪੱਧਰ ਤੇ ਕੰਮ ਚੱਲਦਾ ਪਿਆ। ਸੋ ਭਾਈ ਭਤੀਜਾਵਾਦ ਤੋਂ ਲੈ ਕੇ ਜੇ ਤੁਸੀਂ ਵੇਖੋਗੇ ਇਸ ਤਰ੍ਹਾਂ ਦੀਆਂ ਸਪੀਚਾਂ, ਇੱਕ ਇਹਨਾਂ ਦਾ ਵਿਧਾਇਕ ਆ ਬਲਕਾਰ ਸਿੱਧੂ, ਮਾਝੇ ਦੀ ਹੈ ਮੋਮਬੱਤੀ ਹੈ ਨਿਚੇਤਾ ਭੁੱਲ ਗਈ ਕਰਾਰਾਂ ਦਾ। ਤਾਂ ਗੱਲ ਇਹ ਆ ਕਿ ਬੜਾ ਸੁਪਰਸਟਾਰ ਰਿਹਾ ਬਲਕਾਰ ਸਿੱਧੂ। ਉਹ ਇੱਕ ਸਪੀਚ ਦੇ ਵਿੱਚ ਦੱਸ ਰਿਹਾ ਸੀਗਾ ਕਿ ਅਸੀਂ 17 ਦੀਆਂ 17 ਜਿੱਤ ਲਈਆਂ, ਇੰਨੇ ਬਈ ਆਹ ਹੋ ਗਿਆ ਜੀ, ਉਹ ਹੋ ਗਿਆ, ਫਲਾਣੇ ਤੋਂ ਜਿੱਤ ਗਿਆ ਜੀ। ਤੇ ਜੀ ਜਿਹੜੇ ਪਿੰਡ ਖਲੋਤੇ ਸਨ ਪੁੱਛ ਰਹੇ ਸਨ ਕਿ ਇਹ ਛੇਵੇਂ ਪਾਤਸ਼ਾਹ ਦੀ ਧਰਤੀ ਹੈ ਤੇ ਛੇਵੇਂ ਪਾਤਸ਼ਾਹ ਦਾ ਨਾਮ ਕੀ ਹੈ ਨਾਲ ਦਿਆਂ ਤੋਂ, ਤੇ ਨਾ ਪੁੱਛ ਕੇ ਵੀ ਉਹਨਾਂ ਨੂੰ ਬਲਕਾਰ ਸਿੱਧੂ ਹੋਰਾਂ ਨੂੰ ਗੁਰੂ ਸਾਹਿਬ ਦਾ ਨਾਂ ਨਹੀਂ ਲੈਣਾ ਆਇਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਕੁ ਗੰਭੀਰ ਸਾਡਾ ਲੀਡਰਸ਼ਿਪ ਦਾ ਬਈ ਇਹ ਇਸ ਵੇਲੇ ਸੈੱਟ ਸਾਡੇ ਸਾਹਮਣੇ ਆ। ਤੇ ਕਾਫੀ ਕੁਛ ਆ ਕਹਿਣ ਨੂੰ, ਤੇ ਹੁਣ ਮੈਂ ਬਹੁਤ ਕੁਝ ਕਹਿ ਸਕਦਾ। ਇਧਰ ਫਿਰੋਜ਼ਪੁਰ ਦੇ ਵਿੱਚ ਅੱਜ ਰੌਲਾ ਪੈਂਦਾ ਰਿਹਾ ਕਿ ਮੁਰਦਾ ਵੋਟਰ ਜਿਹੜੇ ਆ ਉਹ ਵੋਟਰ ਸੂਚੀਆਂ 'ਚ ਅਤੇ ਜਿਉਂਦੇ ਜਿਹੜੇ ਆ ਉਹ ਕੱਟ ਸੁੱਟੇ ਨੇ। ਵਾਰਡਬੰਦੀ ਵੀ ਏਦਾਂ ਅਧੂਰੀ ਆ, ਕਈ ਥਾਵਾਂ ਤੇ ਵਾਰਡਬੰਦੀ ਇਸ ਤਰ੍ਹਾਂ ਦੀ ਆ ਕਿ ਇਹਨਾਂ ਦੇ ਬੰਦਿਆਂ ਨੇ ਇੱਕ ਘਰ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਖਿੰਡਾ ਦਿੱਤਾ। ਬਹੁਤ ਕੁਛ ਆ ਗੁਰਪ੍ਰੀਤ, ਇਸ ਇਲੈਕਸ਼ਨ ਨੇ ਇੱਕ ਗੱਲ ਦੱਸ ਦਿੱਤੀ ਆ ਕਿ ਕਿਹੜੇ ਸਿਧਾਂਤ, ਕਿਹੜੀ ਸਿਆਸਤ, ਸਭ ਕੁਝ ਜਿਹੜਾ ਹੈ ਉਹ ਸਿਰਫ ਤੇ ਸਿਰਫ ਦਾ ਮਾਰਨ ਦੀ ਕਲਾ, ਦਾ ਮਾਰਨ ਦਾ ਜਿਹੜਾ ਇਸ ਵੇਲੇ ਕਹਿ ਲਓ ਕਿ ਘਮਸਾਨ ਆ, ਹੋਰ ਇਹ ਤੋਂ ਇਲਾਵਾ ਕੁਛ ਨਹੀਂ ਹੈ। ਤੁਸੀਂ ਵੇਖੋ ਕਿ ਅੱਜ ਕਚਰਾ ਮੈਨੇਜਮੈਂਟ ਦਾ ਮਾਮਲਾ, ਅੱਜ ਸੀਵਰੇਜ ਦਾ ਮਾਮਲਾ, ਅੱਜ ਸੜਕਾਂ ਦਾ ਮਾਮਲਾ, ਅੱਜ 24 ਘੰਟੇ ਬਿਜਲੀ ਦਾ ਮਾਮਲਾ, ਅੱਜ ਸਾਫ਼ ਸੁਥਰਾ ਪਾਣੀ ਦਾ ਮਾਮਲਾ,
ਅੱਜ ਆਪਾਂ ਜੇ ਵੇਖੀਏ ਤੇ ਸ਼ਹਿਰਾਂ ਦੇ ਵਿੱਚ ਪਾਰਕ, ਮੈਦਾਨ, ਇਹਨਾਂ ਦੀ ਸਾਰੀ ਕਮੀ ਦਾ ਮਾਮਲਾ ਕਿੱਥੇ ਆ? ਜੀ ਕਿਤੇ ਨਹੀਂ ਹੈਗਾ, ਕਿਤੇ ਨਹੀਂ ਹੈਗਾ। ਇਸ ਤਰ੍ਹਾਂ ਦੇ ਲੋਕਲ ਮਸਲੇ ਜਿਹੜੇ ਆ ਉਹ ਸਭ ਅਣਗੌਲੇ ਗਏ, ਪਰ ਇਹ ਜਿਹੜੀ ਕੁਰਸੀ ਦੀ ਦੌੜ ਆ, ਕੁਰਸੀ ਦੀ ਹੋੜ ਆ, ਜਿਹੜੀ ਸਭ ਕੁਝ ਇਹਦੇ ਵਿੱਚ ਸੁੰਗੜ ਕੇ ਵੜ ਗਿਆ ਜੀ। ਜੀ ਬਿਲਕੁਲ। ਉਧਰ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਪੰਜਾਬ ਸਰਕਾਰ ਨੇ ਦਫ਼ਤਰਾਂ ਦੇ ਸਮੇਂ 'ਚ ਤਬਦੀਲੀ ਕੀਤੀ ਹੈ ਜੀ। ਕੀ ਹੋਵੇਗਾ ਹੁਣ ਦਫ਼ਤਰ ਖੁੱਲਣ ਦਾ ਸਮਾਂ? ਹਾਂਜੀ ਗੁਰਪ੍ਰੀਤ, ਇਹ ਕਦਮ ਜਿਹੜਾ ਹੈ ਇਹਨਾਂ ਨੇ 8 ਘੰਟੇ ਦੀ ਬਜਾਏ 6 ਘੰਟੇ ਜਿਹੜੀ ਡਿਊਟੀ ਦੀ ਟਾਈਮਿੰਗ ਆ ਉਹ ਕਰਕੇ ਚੁੱਕਿਆ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਸ ਕਰਕੇ ਆ ਕਿਉਂਕਿ ਇਸ ਵੇਲੇ ਬਹੁਤ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ, ਅੱਤ ਦੀ ਗਰਮੀ ਆ। ਤਾਂ ਸਕੂਲਾਂ ਦਾ ਟਾਈਮ ਜਿਹੜਾ ਉਹ 7:30 ਤੋਂ 1:30 ਤੱਕ ਕਰ ਦਿੱਤਾ ਗਿਆ, ਤੇ ਜਿਹੜਾ ਟਾਈਮ ਆ ਸਰਕਾਰ ਦੇ ਦਫ਼ਤਰਾਂ ਦਾ, ਉਹਨੂੰ ਜੇ ਤੁਸੀਂ ਵੇਖੋਗੇ ਤਾਂ ਡਿਊਟੀ ਘਟਾ ਕੇ 8 ਤੋਂ 6 ਘੰਟੇ ਕਰ ਦਿੱਤੀ ਗਈ ਆ। ਇਸ ਤੋਂ ਪਹਿਲਾਂ ਸਰਕਾਰ ਨੇ 23 ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਹੈ ਕਿ 2 ਮਈ ਤੋਂ ਲੈ ਕੇ 15 ਜੁਲਾਈ ਤੱਕ ਦਫ਼ਤਰਾਂ ਦਾ ਜਿਹੜਾ ਸਮਾਂ ਸੀ ਉਹ 7 ਤੋਂ 2 ਦਾ ਕਰਤਾ ਸੀ ਸ਼ਾਇਦ, ਠੀਕ ਹੈ ਜੀ। ਤੇ ਐਤਕੀ ਫੇਰ ਇਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ, ਪਰ ਮੈਨੂੰ ਹੈਰਾਨਗੀ ਆਉਂਦੀ ਆ ਕਿ ਬਈ ਗਰਮੀ ਦੀਆਂ ਛੁੱਟੀਆਂ ਉਦੋਂ ਕਰੋਗੇ ਜਦੋਂ ਜਵਾਕਾਂ ਦਾ ਆਮਲੇਟ ਬਣ ਗਿਆ। ਬਈ ਬਹੁਤ ਬੁਰਾ ਹਾਲ ਆ ਗੁਰਪ੍ਰੀਤ, ਸਕੂਲਾਂ 'ਚ ਲਾਈਟ ਚਲੇ ਜਾਂਦੀ ਆ, ਮਾਸਟਰਾਂ ਦਾ ਬਹੁਤ ਬੁਰਾ ਹਾਲ ਆ। ਜੇ ਦਰਖਤਾਂ ਥੱਲੇ ਲਿਜਾਣ ਤਦ ਖਬਰਾਂ ਲੱਗ ਜਾਂਦੀਆਂ ਨੇ। ਹਰ ਸਕੂਲ ਦੇ ਵਿੱਚ ਸੋਲਰ ਨਹੀਂ ਪਹੁੰਚਿਆ ਗੁਰਪ੍ਰੀਤ। ਫਿਰ ਇਸ ਤੋਂ ਇਲਾਵਾ ਜਿਹੜੇ ਸੋਲਰ ਔਨ ਗ੍ਰਿਡ ਹੁੰਦੇ ਆ ਕਈ ਵਾਰ, ਤੇ ਤੁਹਾਡੇ ਕੋਲ ਬੈਂਟਰਾ ਬੈਕਅਪ ਨਹੀਂ ਹੁੰਦਾ। ਬੜੀਆਂ ਮੁਸ਼ਕਲਾਂ ਨੇ ਸਕੂਲਾਂ ਦੀਆਂ ਸਾਹਿਬ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਕਮਾਲ ਦੀ ਗੱਲ ਇਹ ਆ ਕਿ ਬੱਚੇ ਹੀ ਨਹੀਂ ਗਰਮੀ ਤੋਂ ਪ੍ਰਭਾਵਿਤ ਹੋ ਰਹੇ, ਬਲਕਿ ਟੀਚਰਾਂ ਦਾ ਹਾਲ ਦੇਖੋ, ਉਹ 4-4 5-5 ਡਿਊਟੀਆਂ ਕਰ ਰਹੇ ਆ। ਡਰੱਗ ਸੈਂਸਸ ਆ ਜੀ, ਦੂਸਰਾ ਸੈਂਸਸ ਆ ਜੀ, ਫਿਰ ਇਸ ਤੋਂ ਇਲਾਵਾ ਇਲੈਕਸ਼ਨ ਆ ਜੀ, ਫਿਰ ਇਸ ਤੋਂ ਇਲਾਵਾ SIR BLOs ਉੱਧਰ ਲੱਗੇ ਆ ਜੀ, ਸਮਗਰ ਸਿੱਖਿਆ ਅਭਿਆਨ ਹੈ ਜਿਹੜਾ, ਉਹਦੇ 'ਚ ਤਿਆਰੀ ਚੱਲ ਰਹੀ ਆ। ਤੁਸੀਂ ਸੋਚ ਕੇ ਦੇਖੋ ਟੀਚਰਾਂ ਦਾ ਕੀ ਹਾਲ ਆ, ਸੋਚ ਕੇ ਦੇਖੋ, ਜਸਟ ਇਮੇਜਿਨ, ਬਹੁਤ ਬੁਰੀ ਹਾਲਤ ਆ। ਤਾਂ ਇਸੇ ਦਰਮਿਆਨ ਕੀ ਆ ਕਿ ਇਹਨਾਂ ਨੇ ਸਕੂਲਾਂ ਦਾ ਟਾਈਮ ਘਟਾਇਆ ਸਿਰਫ ਅੱਧਾ ਘੰਟਾ, ਅੱਧੇ ਘੰਟੇ ਨਾਲ ਕੀ ਫਰਕ ਪਊਗਾ ਜੀ। ਤੇ ਤੁਸੀਂ ਬੰਦ ਹੀ ਕਰ ਦਿਓ, ਚਲੋ ਨਾਲੇ ਟੀਚਰਾਂ ਨੂੰ ਨਾਲੇ ਬੱਚਿਆਂ ਨੂੰ ਗਰਮੀ 'ਚ ਸਾਹ ਆਵੇ। ਨਹੀਂ, ਉਹ ਤੇ ਲੈ ਕੇ ਜਾਣਗੇ 1 ਜੂਨ ਤੱਕ। ਤੇ ਜਿਹੜਾ ਹੁਣ 2 ਘੰਟੇ ਦਫ਼ਤਰਾਂ ਦਾ, ਉਹ ਇਸੇ ਕਰਕੇ ਆ ਕਿ ਬਈ ਜਿੱਦਾਂ ਆਮ ਤੌਰ ਤੇ ਦਫ਼ਤਰ 4 ਤੋਂ 5 ਵਜੇ ਤੱਕ ਖੁੱਲੇ ਰਹਿੰਦੇ ਆ, ਤਾਂ ਉਹ 3 ਕੁ ਵਜੇ ਜਿਹੜੇ ਆ 2 ਤੋਂ 3 ਵਜੇ ਹੀ ਬੰਦ ਹੋ ਜਾਇਆ ਕਰਨਗੇ। ਸਮਝਦੇ ਹੋ ਨਾ ਤੁਸੀਂ? ਉਹਦੇ ਨਾਲ ਕੀ ਆ ਕਿ ਦੁਪਹਿਰ ਤੇ ਦੁਪਹਿਰ ਤੋਂ ਬਾਅਦ ਵਾਲੇ ਜਿਹੜੇ ਉਪਕਰਨ ਨੇ ਬਿਜਲੀ ਵਾਲੇ, ਉਹ ਨਹੀਂ ਚੱਲਣਗੇ, ਬਿਜਲੀ ਕੰਜ਼ਿਊਮ ਨਹੀਂ ਕਰਨਗੇ, ਤੇ ਠੀਕ ਹੋ ਜਾਏਗਾ ਕੰਮ। ਸੋ ਇਸ ਵਾਸਤੇ ਮੇਰਾ ਤੇ ਮੰਨਣਾ ਇਹੋ ਆ ਕਿ ਜੇ ਇਸ ਹਾਲਤ ਦੇ ਵਿੱਚ ਆਪਾਂ ਵੇਖੀਏ ਤਾਂ ਲੱਗਦਾ ਇਹੋ ਆ ਕਿ ਇਹਨਾਂ ਨੇ ਬਿਜਲੀ ਬਚਾਉਣ ਵਾਸਤੇ ਹੀ ਕਦਮ ਚੁੱਕੇ ਆ। ਕਿਉਂਕਿ 14,000 ਮੈਗਾਵਾਟ ਤੋਂ ਸਾਡੀ ਡਿਮਾਂਡ ਜਿਹੜੀ ਆ ਵੱਧ ਚੁੱਕੀ ਹੈ ਗੁਰਪ੍ਰੀਤ। ਇਹ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਮੈਨੂੰ ਲੱਗਦਾ ਹੈ ਕਿ ਹੁਣ ਝੋਨਾ ਜਦੋਂ ਲੱਗੂਗਾ, ਸਾਡੀ ਡਿਮਾਂਡ, ਪੀਕ ਡਿਮਾਂਡ 18,000 ਮੈਗਾਵਾਟ ਨੂੰ ਅਕ੍ਰੋਸ ਕਰਨ ਜਾ ਰਹੀ ਆ। 18,000 ਮੈਗਾਵਾਟ ਨੂੰ, ਇਹ ਹਿਸਟਰੀ ਆ ਹੁਣ ਤੱਕ ਦੀ। 17,000 ਮੈਗਾਵਾਟ ਪਿਛਲੀ ਵਾਰੀ ਡਿਮਾਂਡ ਸੀ, ਐਤਕੀ 1,000 ਮੈਗਾਵਾਟ ਵੱਧ ਕੇ ਆਉਣ ਦੇ ਅਸਾਰ ਆ। ਸੋ ਉਸੇ ਸਿਲਸਿਲੇ 'ਚ ਕਦਮ ਚੁੱਕੇ ਜਾ ਰਹੇ ਆ। ਪਰ ਮੈਂ ਵਾਰ-ਵਾਰ ਕਹਿਣਾ ਕਿ ਦਫ਼ਤਰ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਤਾਂ 2 ਵਜੇ ਤੱਕ ਸਾਰੇ ਬੰਦ ਕਰ ਦੇਣ ਤਾਂ ਠੀਕ ਆ। ਸਕੂਲ ਹੁਣੇ ਬੰਦ ਹੋ ਜਾਣੇ ਚਾਹੀਦੇ ਆ। 8-7 ਛੁੱਟੀਆਂ ਜਿਹੜੀਆਂ ਉਹ ਐਕਸਟਰਾ ਕਰਨੀਆਂ ਚਾਹੀਦੀਆਂ, ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਆ, ਬਹੁਤ ਹੀ ਜ਼ਿਆਦਾ ਗਰਮੀ ਆ। ਤਾਂ ਫਿਲਹਾਲ ਇਹਨਾਂ ਨੇ ਇਹ ਕਦਮ ਜਿਹੜੇ ਆ ਇਸੇ ਵਾਸਤੇ ਚੁੱਕੇ ਆ ਕਿ ਕੁਝ ਨਾ ਕੁਝ ਬਿਜਲੀ ਕੰਜ਼ੰਪਸ਼ਨ ਦੇ ਵਿੱਚ ਗਿਰਾਵਟ ਆਵੇ। ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਕੁੱਤਿਆਂ ਵਾਲੇ ਮਾਮਲੇ ਤੇ ਖਾਸਾ ਬਵਾਲ ਉੱਠ ਰਿਹਾ ਹੈ, ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਪੋਸਟ ਕਰ ਦਿੱਤਾ ਵੀ ਭਾਈ ਅਸੀਂ ਵੀ ਉਸੇ ਕਤਾਰ ਦੇ ਵਿੱਚ ਆ ਰਹੇ ਹਾਂ, ਸਾਡੇ ਵੱਲੋਂ ਵੀ ਸ਼ੁਰੂ ਕੀਤਾ ਜਾ ਰਿਹਾ। ਵਿੱਚ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਸੁਰੱਖਿਆ ਦਾ ਲੋਕਾਂ ਦਾ, ਉਹ ਕਿੰਨਾ ਕੁ ਠੀਕ ਲੱਗਦਾ ਹੈ ਤੁਹਾਨੂੰ? ਨਹੀਂ, ਲੋਕਾਂ ਦੀ ਸੁਰੱਖਿਆ ਦਾ ਤਾਂ ਗੁਰਪ੍ਰੀਤ ਬਹੁਤ ਵੱਡਾ ਮਸਲਾ ਹੈ ਜੀ। ਪਰ ਰਾਤ ਨੂੰ ਇਹਨਾਂ ਨੇ ਪੋਸਟ ਪਾਈ ਸੀ ਕੱਲ ਇਸ ਵੇਲੇ, ਤੇ ਮੈਂ ਲਿਖਿਆ ਸੀਗਾ ਕਿ ਦਿਨ ਨੂੰ ਹੁਣ ਯੂ ਟਰਨ ਨਾ ਮਾਰ ਲਿਓ। ਤਾਂ ਅੱਜ ਕਿਤੇ ਵੀ ਇਹ ਮੁਹਿੰਮ ਜਿਹੜੀ ਆ ਸ਼ੁਰੂਆਤੀ ਰੂਪ ਹਾਸਲ ਨਹੀਂ ਕਰ ਸਕੀ,
ਤੇ ਇਹਨਾਂ ਨੇ ਰਾਤ ਲਿਖਿਆ ਸੀਗਾ ਕਿ ਕੁੱਤਾ ਮਕਾਊ ਮੁਹਿੰਮ ਜਿਹੜੀ ਆ ਕੱਲ ਤੋਂ ਸ਼ੁਰੂ ਕਰਾਂਗੇ। ਤੇ ਤੁਸੀਂ ਵੇਖਣਾ ਇਹ ਵੀ ਟੀਚਰਾਂ ਦੇ ਸਹਾਰੇ ਇਹਨਾਂ ਨੇ ਕਰ ਦੇਣਾ ਕੰਮ, ਇਹ ਵੀ ਟੀਚਰਾਂ ਦੇ ਸਾਰੇ। ਦੇਖੋ ਡੌਗ ਬਾਈਟਸ ਦੇ ਜਿਹੜੇ ਮਾਮਲੇ ਆ ਉਹ ਪੰਜਾਬ ਦੇ ਵਿੱਚ ਲਗਭਗ ਔਸਤਨ 3 ਲੱਖ ਤੋਂ ਉੱਤੇ ਜਾ ਰਹੇ ਨੇ ਇਸ ਵੇਲੇ। ਐਵਰੇਜ ਲਾ ਲਓ ਕਿ 10,000 ਡੇਲੀ ਦਾ, ਇਹੀ ਐਵਰੇਜ ਬਣ ਜਾਏਗੀ ਮੇਰੇ ਖਿਆਲ ਦੇ ਨਾਲ। ਜਾਂ ਤੁਸੀਂ ਐਵਰੇਜ ਤੁਸੀਂ ਆਪ ਹੀ ਬਣਾ ਲੈਣਾ, ਮੈਥ ਦੇ ਵਿੱਚ ਵੈਸੇ ਕਮਜ਼ੋਰ ਹੈ, ਪਰ ਬਹੁਤ ਜ਼ਿਆਦਾ ਡੌਗ ਬਾਈਟਸ ਦੇ ਮਾਮਲੇ ਪੂਰੇ ਇੰਡੀਆ 'ਚ ਜੀ 3 ਲੱਖ ਤੋਂ ਵੱਧ ਰਜਿਸਟਰਡ ਹੋਏ ਸਨ ਮਾਮਲੇ ਜਿਹੜੇ ਆ ਉਹ 24 ਚ ਸ਼ਾਇਦ 26 ਦੇ ਵਿੱਚ ਹੀ ਜੇ ਤੁਸੀਂ ਵੇਖੋਗੇ ਕੁਝ ਮਹੀਨਿਆਂ ਦੇ ਅੰਦਰ ਕਈ ਹਜ਼ਾਰ। ਔਰ ਮੋਹਾਲੀ ਦਾ ਅੰਕੜਾ ਮੈਂ ਲੈ ਰਿਹਾ ਸੀਗਾ ਕਿ 6 ਸਾਲਾਂ ਚ 40,000 ਡੌਗ ਬਾਈਟ ਦੇ ਮਾਮਲੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਐਵਰੇਜ ਹੈ। ਜੇ ਇੰਡੀਆ ਦੇ ਲਿਹਾਜ਼ ਨਾਲ ਵੇਖੋਗੇ ਤਾਂ ਬਹੁਤ ਹੀ ਜ਼ਿਆਦਾ ਹੈ। ਰੈਬਿਸ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਨੇ ਪੂਰੇ ਵਰਲਡ ਦੇ ਵਿੱਚ, ਜੇ ਆਪਾਂ ਵੇਖੀਏ ਤੇ ਉਹਦੇ ਵਿੱਚ ਪੰਜਾਬ, ਇੰਡੀਆ ਯਾਨੀ ਇਹ ਜਿਹੜਾ ਸਾਡਾ ਦੇਸ਼ ਹੈ ਜਾਂ ਸਾਡੇ ਸੂਬੇ ਆ ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ। ਮੇਰੇ ਖਿਆਲ ਦੇ ਨਾਲ ਆਲਮੋਸਟ ਤੁਸੀਂ ਚੈੱਕ ਕਰਨਾ, ਮੇਰਾ ਅੰਦਾਜ਼ਾ ਹੈ ਕਿ ਤੀਸਰਾ ਹਿੱਸਾ ਹੀ ਮੌਤਾਂ ਦਾ, ਰੈਬਿਸ ਦੀਆਂ ਮੌਤਾਂ ਦਾ ਆਪਣੇ ਇੰਡੀਆ 'ਚ ਹੋਏਗਾ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਕਹਿ ਤੇ ਦਿੱਤਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ, ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਅਸੀਂ ਇਹ ਕੰਮ ਕਰਨ ਜਾ ਰਹੇ, ਪਰ ਅੱਜ ਨਾਲ ਦੀ ਨਾਲ ਡੌਗ ਲਵਰ ਜਿਹੜੇ ਆ ਮੈਦਾਨ 'ਚ ਵੀ ਕੁੱਦ ਪਏ। ਸੋਨਮ ਬਾਜਵਾ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਰੁਪਿੰਦਰ ਹਾਂਡਾ, ਇਹ ਆ ਗਈਆਂ ਮੈਦਾਨ ਦੇ ਵਿੱਚ। ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਭਾਈ ਸਾਹਿਬ ਪਹਿਲਾਂ ਫੈਸਲਾ ਪੜ੍ਹ ਲਓ। ਉਹ ਰੈਬਿਸ ਇਫੈਕਟਿਵ ਜਿਹੜੇ ਕੁੱਤੇ ਆ ਉਹਨਾਂ ਬਾਰੇ ਕਿਹਾ ਗਿਆ ਹੈ, ਨਾ ਕਿ ਦੂਜਿਆਂ ਬਾਰੇ। ਤਾਂ ਮਤਲਬ ਕਿ ਉਹ ਕਹਿੰਦੇ ਕਿ ਜੇ ਨਹੀਂ ਪੜ੍ਹਨਾ ਆਉਂਦਾ ਕਿਸੇ ਹੋਰ ਤੋਂ ਪੜ੍ਹਾ ਲਓ। ਪਰ ਸੁਪਰੀਮ ਕੋਰਟ ਦੇ ਹੁਕਮ ਦੇ ਵਿੱਚ ਤੇ ਇਹ ਸਾਫ਼ ਤੌਰ ਤੇ ਲਿਖਿਆ ਹੈ ਕਿ ਖਤਰਨਾਕ ਤੇ ਜਾਨਲੇਵਾ। ਪਰ ਹੁਣ ਇਹਦੀ ਵਿਆਖਿਆ ਕਿਵੇਂ ਕਰੋਗੇ? ਸੁਪਰੀਮ ਕੋਰਟ ਨੇ ਤੇ ਇਹੋ ਆਖਿਆ ਨਾ, ਖਤਰਨਾਕ ਤੇ ਜਾਨਲੇਵਾ। ਤਾਂ ਇਹ ਸਮੱਸਿਆ ਬਹੁਤ ਵੱਡੀ ਆ। ਮੈਂ ਤੇ ਅੱਗੇ ਗੱਲ ਕਹੀ ਆ ਕਿ ਭਾਈ ਆ ਜਿਹੜੀਆਂ ਹੈਗੀਆਂ ਨਾ ਨਵਜੋਤ ਸਿੰਘ ਸਿੱਧੂ ਵਰਗੀਆਂ ਹਸਤੀਆਂ, ਸੋਨਮ ਬਾਜਵਾ ਵਰਗੀਆਂ ਹਸਤੀਆਂ, ਬਾਈ ਸਾਡੇ ਪਿੰਡਾਂ ਦੀ ਹੱਡਾ ਰੋੜੀ ਚੋਂ ਲੰਘ ਕੇ ਦਿਖਾਓ ਰਾਤ ਨੂੰ ਬਿਨਾਂ ਬਾਉਂਸਰਾਂ ਤੋਂ। ਸਾਡੇ ਪਿੰਡਾਂ ਦੇ ਸੁੰਨੇ ਰਾਹਾਂ ਚੋਂ ਲੰਘ ਕੇ ਦਿਖਾਓ, ਝੁੰਡਾਂ ਦੇ ਝੁੰਡ ਫਿਰਦੇ ਨੇ ਜੀ। ਤੁਸੀਂ ਰਾਤ ਨੂੰ ਕਿਸੇ ਸੁੰਨੀ ਗਲੀ 'ਚ, ਸੁੰਨੇ ਰਾਹ 'ਚ ਬੱਚੇ ਦੇ ਨਾਲ ਵੀ ਨਹੀਂ ਗੁਜ਼ਰ ਸਕਦੇ। ਸੈਰ ਕਰਦਿਆਂ ਨੂੰ ਕੁੱਤਿਆਂ ਨੇ ਪਾੜਿਆ ਹੋਇਆ ਇੱਥੇ। ਮਤਲਬ ਕਿ ਠੀਕ ਹੈ, ਤੁਹਾਡਾ ਡੌਗ ਲਵ, ਤੁਹਾਡਾ ਜੀ ਪ੍ਰੇਮ ਜਿਹੜਾ ਉਹ ਅੱਛੀ ਗੱਲ ਆ, ਪਰ ਇੱਥੇ ਬਹੁਤ ਹੀ ਜ਼ਿਆਦਾ ਲੋਕਾਂ ਵਾਸਤੇ ਖਤਰਾ ਬਣੇ ਹੋਏ ਨੇ ਇਹ ਜਿਹੜੇ ਡੌਗ ਨੇ, ਸਟ੍ਰੇ ਡੌਗ ਨੇ ਜਾਂ ਬਿਮਾਰੀਆਂ ਤੋਂ ਪੀੜਤ ਡੌਗ ਨੇ। ਤੇ ਇਹਨਾਂ ਦੀ ਗਿਣਤੀ ਇੰਨੀ ਆ ਇੰਡੀਆ ਦੇ ਵਿੱਚ, ਇੰਨੀ ਗਿਣਤੀ ਹੈ ਗੁਰਪ੍ਰੀਤ, ਕਿ ਜੇ ਆਪਾਂ ਵੇਖੀਏ ਤਾਂ ਇਹ ਕਈ ਮਿਲੀਅਨ ਬਣ ਜਾਏਗੀ, ਕਈ ਮਿਲੀਅਨ ਇੰਡੀਆ ਦੇ ਵਿੱਚ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਤਾਂ ਫਿਰ ਕੀ ਕਰੋਗੇ। ਤੇ ਮੈਂ ਤੇ ਕਹਾਂਗਾ ਭਗਵੰਤ ਮਾਨ ਨੂੰ ਕਿ ਚੰਗੀ ਤਰ੍ਹਾਂ ਐਡਵੋਕੇਟ ਜਨਰਲ ਦੀ ਟੀਮ ਨੂੰ ਇਹ ਫੈਸਲਾ ਪੜ੍ਹਾ ਲਓ ਜਿਹੜਾ ਡਿਟੇਲਡ ਆਰਡਰ ਆ ਗਿਆ, ਤੇ ਜੇ ਇਹਦੇ ਵਿੱਚ ਸਫਾਇਆ ਕਰਨ ਦੀ ਇਜਾਜ਼ਤ ਹੈ ਤੇ ਫਟਾ ਚੱਕ ਦਿਓ। ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਡੌਗ ਲਵਰ ਆ ਜਾਂ ਇਹ ਬਈ ਇਹਨਾਂ ਨੂੰ ਪਤਾ ਵੀ ਕੁੱਤਾ ਇੱਕ ਦਿਨ ਵੈਸੇ ਵੀ ਤੇ ਮਰਨਾ ਹੀ ਆ ਨਾ, ਜਿਹੜਾ ਬਿਮਾਰੀ ਤੋਂ ਇਫੈਕਟਿਵ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਮੈਨੂੰ ਕਿਸੇ ਨੇ ਕੋਈ ਕ੍ਰਿਟੀਸਾਈਜ਼ ਕਰਨਾ ਤੇ ਉਹਦਾ ਸਵਾਗਤ ਆ, ਪਰ ਮੈਂ ਤੇ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਦੇ ਨਾਲ ਆ, ਕਿਉਂਕਿ ਅਸੀਂ ਸਫਰ ਕਰਦੇ ਆ, ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਅਸੀਂ ਪੀੜਤ ਹੈ ਇਹਨਾਂ ਚੀਜ਼ਾਂ ਤੋਂ। ਅਸੀਂ ਸ਼ਹਿਰਾਂ 'ਚ ਤੁਰਦੇ ਫਿਰਦੇ, ਅਸੀਂ ਪੀੜਤ ਆ। ਤੇ ਸਾਡੇ ਬੱਚਿਆਂ ਨੂੰ ਟੀਕੇ ਲੱਗਦੇ ਰੈਬਿਸ ਦੇ, ਸਾਡੀਆਂ ਬੀਬੀਆਂ ਨੂੰ ਟੀਕੇ ਲੱਗਦੇ ਰੈਬਿਸ ਦੇ, ਸਾਡੇ ਬੰਦਿਆਂ ਨੂੰ, ਭੈਣ ਭਰਾਵਾਂ ਨੂੰ, ਸਭ ਨੂੰ ਟੀਕੇ ਲੱਗਦੇ ਰੈਬਿਸ ਦੇ। ਪਤਾ ਤੁਹਾਨੂੰ ਕਿ ਰੈਬਿਸ ਦੇ ਟੀਕੇ ਲਾਉਂਦਿਆਂ ਬੰਦਾ ਕਿੰਨਾ ਸੜਦਾ ਮੱਚਦਾ। ਮਹੀਨਾ ਡੇਢ ਮਹੀਨੇ ਦਾ ਕੋਰਸ ਹੁੰਦਾ ਗੁਰਪ੍ਰੀਤ। ਸੋ ਮੇਰੇ ਖਿਆਲ ਦੇ ਨਾਲ ਇਹਦੀ ਵਿਆਖਿਆ ਤੈਅ ਕਰ ਲੈਣੀ ਚਾਹੀਦੀ। ਮੈਂ ਨਹੀਂ ਇਹ ਕਹਿੰਦਾ ਕਿ ਚੁੱਕ ਕੇ ਨਵਜੋਤ ਸਿੰਘ ਸਿੱਧੂ ਦਾ ਕੁੱਤਾ ਮਾਰ ਦਿਓ, ਚੁੱਕ ਕੇ ਸੋਨਮ ਬਾਜਵਾ ਦਾ, ਕਿਉਂਕਿ ਇਹਨਾਂ ਦੇ ਪਪੀ ਨੇ, ਇਹ ਤੇ ਘਰਾਂ 'ਚ ਰੱਖਦੇ ਨੇ ਪੁੱਤਾਂ ਵਾਂਗੂ, ਕੋਠੀਆਂ 'ਚ, ਬਾਈ ਮਤਲਬ ਕਿ ਮਹਿਲਾਂ 'ਚ ਉਹ ਮਹਿੰਗੇ ਉਹ ਆ ਰਹੇ। ਤੁਸੀਂ ਕੁੱਤੇ ਉਹ ਵੀ ਦੇਖੋ ਨਾ ਜਿਹੜੇ ਖੂਨ ਖਾ ਰਿਹਾ, ਅੜੇ ਦੰਦ ਆ, ਤੁਹਾਡੀ ਪਿੰਜਣੀ ਨੂੰ ਕਿਤੇ ਪੈ ਜਾਣ ਤੇ ਸਮੇਤ ਨਾੜਾ ਖਿੱਚ ਕੇ ਤੇ ਉਹ ਗਲ 'ਚ ਪਾ ਲੈਣਗੇ ਮਾਲਾ ਬਣਾ ਕੇ ਜੀ। ਆ ਇਸ਼ਕ ਤੇਰੇ ਦੀ ਮਾਲਾ ਵੇ ਮੈਂ ਜੋਗਣ ਹੋ ਗਈ ਹਾਂ। ਤਾਂ ਗੱਲ ਇਹ ਆ ਕਿ ਪਲੀਜ਼ ਜੇ ਠੀਕ ਆ, ਸੁਪਰੀਮ ਕੋਰਟ ਦੀਆਂ ਹਦਾਇਤਾਂ 'ਚ ਇਹ ਚੀਜ਼ ਆਉਂਦੀ ਹੈ, ਹੁਕਮ 'ਚ ਇਹ ਚੀਜ਼ ਆਉਂਦੀ ਆ ਕਿ ਕੀਤਾ ਜਾ ਸਕਦਾ ਹੈ,
ਤੇ ਮੈਂ ਤੇ ਮਾਨ ਸਾਹਿਬ ਨੂੰ ਕਹੂੰਗਾ ਕਿ ਕਿਰਪਾ ਕਰਕੇ ਚੱਕ ਦਿਓ ਫਟਾ, ਕੁਛ ਨਹੀਂ ਹੁੰਦਾ। ਅਸੀਂ ਛੋਟੇ ਛੋਟੇ ਹੁੰਦੇ ਹਾਂ ਉਦੋਂ ਵੀ ਸਟਿੱਪਣੀ ਪਾਉਂਦੇ ਹੁੰਦੇ ਸੀ, ਸਟਿਕਣੀ ਪਾਉਂਦੇ ਹੁੰਦੇ ਸੀ ਕੁੱਤਿਆਂ ਨੂੰ, ਤੇ ਕੁੱਤੇ ਮਰ ਜਾਂਦੇ ਹੁੰਦੇ ਸੀ। ਜੀ ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਮੂਸੇਵਾਲੇ ਦੇ ਮੈਨੇਜਰ ਦੇ ਮਾਪਿਆਂ ਤੇ ਕੇਸ ਦਰਜ ਹੋ ਗਿਆ। ਦੇਖੋ, ਇਹ ਗੁਰਪ੍ਰੀਤ ਮੈਨੇਜਰ ਜਿਹੜਾ ਸੀਗਾ, ਉਹ ਸ਼ਗਨਪ੍ਰੀਤ ਸ਼ਗਨਾ, ਜੀ ਇਹਦੇ ਤੇ ਤੁਹਾਨੂੰ ਪਤਾ ਹੀ ਆ ਕਿ ਕੇਸ ਬਣਿਆ, ਫਿਰ ਇਹ ਆਸਟ੍ਰੇਲੀਆ ਚਲ ਗਿਆ ਵਿੱਕੀ ਮਿਡੂਖਟੇ ਦਾ ਕਤਲ ਤੋਂ ਬਾਅਦ। ਤੇ ਹੁਣ ਕੀ ਹੁੰਦਾ ਕਿ ਪਹਿਲਾਂ ਇਹਦੇ ਪਿਤਾ ਦੀ ਗ੍ਰਿਫਤਾਰੀ ਹੋਈ, ਬੀਤੇ ਦਿਨੀ ਖੰਨਾ ਦੇ ਲਾਗੇ ਇੱਕ ਕੋਈ ਢਾਬਾ ਹੈ, ਉੱਥੇ ਫਾਇਰਿੰਗ ਦੀ ਘਟਨਾ ਹੋਈ, ਤੇ ਫਾਇਰਿੰਗ ਦੀ ਘਟਨਾ ਦੇ ਵਿੱਚ ਹੁਣ ਇਹਦੇ ਮਾਪਿਆਂ ਨੂੰ ਫਿਰ ਨਾਮਜ਼ਦ ਕਰ ਲਿਆ ਗਿਆ ਹੈ। ਦੇਖੋ, ਸ਼ਗਨਾ ਇਧਰੋਂ ਤੇ ਚਲਾ ਗਿਆ ਸੀ ਇੰਡੀਆ ਚੋਂ, ਆਸਟ੍ਰੇਲੀਆ ਹੁਣ ਪਤਾ ਨਹੀਂ ਕਿੱਥੇ ਹੈ, ਹੁਣ ਤਾਂ ਆਪਾਂ ਪੱਕਾ ਨਹੀਂ ਕਹਿ ਸਕਦੇ, ਪਰ ਉਸ ਵੇਲੇ ਆਸਟ੍ਰੇਲੀਆ ਹੀ ਜਾਣ ਦੇ ਚਰਚੇ ਸਨ। ਤਾਂ ਫਿਲਹਾਲ ਦੇਖੋ ਗੁਰਪ੍ਰੀਤ, ਇਹ ਜਿਹੜਾ ਸ਼ਗਨ ਹੈ, ਇਹਦੇ ਪਿਤਾ ਦੀ ਉਮਰ ਹੈਗੀ ਹੈ 70-75 ਸਾਲ, ਹਾਰਟ ਪੇਸ਼ੈਂਟ ਆ। ਤੁਸੀਂ ਸੋਚ ਕੇ ਦੇਖਣਾ ਤੇ ਮੈਨੂੰ ਜ਼ਰੂਰ ਦੱਸਣਾ ਆਪਦੇ ਦਿਲ ਤੇ ਹੱਥ ਰੱਖ ਕੇ, ਐਡਾ ਬਜ਼ੁਰਗ ਬੰਦਾ ਕੀ ਫਰੌਤੀਆਂ ਮੰਗਣ ਚ ਆਪਣੇ ਪੁੱਤ ਦਾ ਸਹਿਯੋਗ ਕਰੇਗਾ, ਔਰ ਜਿਨ੍ਹਾਂ ਦਾ ਆਪਣਾ ਦੂਸਰਾ ਪੁੱਤ ਵੈਲ ਸੈਟਲਡ ਹੈ ਆਸਟ੍ਰੇਲੀਆ ਦੇ ਵਿੱਚ, ਅੱਛੀ ਖਾਸੀ ਪ੍ਰੋਪਰਟੀ ਹੈ, ਕਿ ਉਹ ਬਜ਼ੁਰਗ, ਠੀਕ ਹੈ ਮੈਂ ਸ਼ਗਨਾ ਤਾਂ ਭਗੌੜਾ ਹੈ, ਵਾਂਟਡ ਹੈ, ਮੈਂ ਉਹਦੀ ਗੱਲ ਨਹੀਂ ਕਰਦਾ, ਪਰ ਇੱਕ ਮੈਂ ਤੁਹਾਡੇ ਅੱਗੇ ਸਵਾਲ ਰੱਖਦਾ, ਆਡੀਅנס ਅੱਗੇ ਸਵਾਲ ਰੱਖਦਾ, ਕਿ ਕੋਈ ਬਾਪ 70-75 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਕਰਦਾ ਫਿਰਦਾ ਹੋਏਗਾ? ਜੀ ਹੈਰਾਨਗੀ ਹੈ ਨਾ। ਤੇ ਮਾਂ, ਬਿਰਧ ਮਾਂ, ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਚ ਅਫਸਰਾਂ ਨੂੰ ਚਾਹੀਦਾ ਕਿ ਵੇਖਣ ਚੰਗੀ ਤਰ੍ਹਾਂ ਛਾਨਣਾ ਲਾਉਣ, ਘੋਖ ਕਰਨ ਕਿ ਜੇ ਮਾਪਿਆਂ ਦਾ ਕੋਈ ਨੁਕਸ ਨਹੀਂ ਹੈ ਯਾਰ, ਕਿਉਂ ਆਪਦੇ ਨੰਬਰ ਬਣਾਉਣ ਵਾਸਤੇ ਜਾਂ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਤੁਸੀਂ ਕਰਦੇ ਹੋ। ਠੀਕ ਹੈ, ਕੋਈ ਭਗੌੜਾ ਹੈ, ਕੋਈ ਵਾਂਟਡ ਹੈ, ਕੋਈ ਦੇਸ਼ ਤੋਂ ਬਾਹਰ ਹੈ, ਉਹ ਹੋ ਸਕਦਾ ਗਲਤ ਕੰਮ ਕਰ ਰਿਹਾ ਹੋਵੇ, ਅਸੀਂ ਉਹਦੀ ਗ੍ਰਿਫਤਾਰੀ ਤੋਂ, ਅਸੀਂ ਉਹਦੀ ਕਾਰਵਾਈ ਤੋਂ ਕੋਈ ਵਿਰੋਧ ਨਹੀਂ ਜਤਾਉਂਦੇ, ਅਸੀਂ ਤਾਂ ਕਹਿੰਦੇ ਕਿ ਠੀਕ ਹੈ ਕਰ ਦਿਓ, ਪਰ ਕਿਸੇ ਦੇ ਮਾਂ ਪਿਓ ਨੂੰ ਇਹ ਕਹਿ ਕੇ ਸਜ਼ਾ ਦੇਣੀ ਕਿ ਤੂੰ ਜੰਮੇ ਕਾਹਤੋਂ, ਇਹ ਵੀ ਗਲਤ ਆ, ਜਾਂ ਕਿਸੇ ਤੇ ਦਬਾਅ ਬਣਾਉਣ ਵਾਸਤੇ ਕਿਸੇ ਨਿਰਦੋਸ਼ ਨੂੰ ਵਲੇਟ ਦੇਣਾ, ਇਹ ਵੀ ਗਲਤ ਹੈ। ਯਾਨੀ ਵੱਡੇ ਅਫਸਰਾਂ ਨੂੰ ਦੇਖਣਾ ਚਾਹੀਦਾ ਕਿ ਕੀ ਇਹ ਬਜ਼ੁਰਗ ਜੋੜਾ ਵਾਕਿਆ ਇਨਵੋਲਵ ਹੈ, ਜੇ ਇਨਵੋਲਵ ਹੈ ਤਾਂ ਠੀਕ ਆ, ਪਰ ਨਹੀਂ ਤਾਂ ਫਿਰ ਮੁਕੱਦਮੇ ਤੋਂ ਐਗਜ਼ੈਂਪਟ ਜਿਹੜੇ ਹੈ ਉਹ ਮਿਲਣਾ ਚਾਹੀਦਾ ਇਹਨਾਂ ਨੂੰ। ਇਹ ਬਜ਼ੁਰਗ ਮਾਪਿਆਂ ਦਾ ਕੀ ਕਸੂਰ ਹੈ, ਤੇ ਤੁਸੀਂ ਅੱਧਾ ਪੰਜਾਬ ਜਿਹੜਾ ਉਹ ਚੁੱਕ ਕੇ ਜੇਲ੍ਹਾਂ 'ਚ ਮਾਰ ਸਕਦੇ ਹੋ। ਬਿਲਕੁਲ ਬਿਲਕੁਲ। ਤੇ ਉਧਰ ਸੁਪਰੀਮ ਕੋਰਟ ਦੀ ਰਿਜ਼ਰਵੇਸ਼ਨ ਤੇ ਸਖਤ ਟਿੱਪਣੀ ਸਾਹਮਣੇ ਆਈ ਹੈ ਜੀ। ਹਾਂਜੀ, ਸ਼ੁੱਕਰਵਾਰ ਨੂੰ ਸਰਕਾਰੀ ਨੌਕਰੀ ਦੇ ਵਿੱਚ ਕ੍ਰੀਮੀ ਲੇਅਰ ਦੇ ਕੈਂਡੀਡੇਟ ਦੇ ਰਿਜ਼ਰਵੇਸ਼ਨ ਲੈਣ ਤੇ ਚਿੰਤਾ ਜਤਾਈ ਗਈ ਹੈ ਸੁਪਰੀਮ ਕੋਰਟ ਵੱਲੋਂ। ਕੋਰਟ ਨੇ ਕਿਹਾ ਕਿ ਜੇਕਰ ਮਾਤਾ ਪਿਤਾ ਦੋਵੇਂ IAS ਅਫਸਰ ਹਨ ਤਾਂ ਉਹਨਾਂ ਦੇ ਬੱਚਿਆਂ ਦਾ ਰਿਜ਼ਰਵੇਸ਼ਨ ਕਿਉਂ ਮਿਲਣਾ ਚਾਹੀਦਾ ਹੈ। ਸਿੱਖਿਆ ਤੇ ਆਰਥਿਕ ਸਸ਼ਕਤੀਕਰਨ ਦੇ ਨਾਲ ਸਮਾਜਿਕ ਗਤੀਸ਼ੀਲਤਾ ਵੀ ਆਉਂਦੀ ਹੈ। ਅਜਿਹੇ ਚ ਜੇਕਰ ਜਿਹੜੇ ਸਮਰਿੱਧ ਬੱਚਿਆਂ ਦੇ ਲਈ ਫਿਰ ਤੋਂ ਰਿਜ਼ਰਵੇਸ਼ਨ ਮੰਗਿਆ ਜਾਵੇ ਤਾਂ ਅਸੀਂ ਕਦੇ ਵੀ ਇਸ ਚੱਕਰ ਤੋਂ ਬਾਹਰ ਨਹੀਂ ਨਿਕਲ ਪਾਵਾਂਗੇ। ਇਹ ਜਸਟਿਸ BV ਨਾਗਰਤਨਾ ਤੇ ਜਸਟਿਸ ਉਜਵਲ ਭੁਈਆ ਜੀ ਦੀ ਬੈਂਚ ਤੋਂ ਕਮੈਂਟ ਆਇਆ ਹੈ। ਇਹ ਉਦੋਂ ਆਇਆ ਜਦ ਕਰਨਾਟਕ ਹਾਈ ਕੋਰਟ ਦੇ ਇੱਕ ਫੈਸਲੇ ਦੇ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਹੇ ਸੀ। ਦੇਖੋ ਗੁਰਪ੍ਰੀਤ, RSS ਜਿਹੜੀ ਹੈ ਨਾ ਉਹ ਰਿਜ਼ਰਵੇਸ਼ਨ ਵਿਰੋਧੀ ਹੈ। ਸਿਆਸਤ ਦਾ ਤਕਾਜ਼ਾ ਹੋਵੇ ਤੇ ਉਹ ਉਸ ਹਿਸਾਬ ਨਾਲ ਸਿਆਸਤ ਕਰ ਲੈਂਦੇ ਆ। ਸੋ ਮੇਰੇ ਖਿਆਲ ਦੇ ਨਾਲ ਜਦੋਂ ਇਹ ਚਰਚਾ ਚੱਲੀ ਆ, ਹੁਣ ਜੇ ਜੁਡੀਸ਼ਰੀ ਚੋਂ ਇਹ ਚਰਚਾ ਨਿਕਲੀ ਹੈ ਤਾਂ ਹੌਲੀ ਹੌਲੀ ਇਧਰਲੇ ਪਾਸੇ ਕੰਮ ਹੋਏਗਾ। ਜਦ ਕਿ ਕ੍ਰੀਮੀ ਲੇਅਰ ਕੀ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ। ਕ੍ਰੀਮੀ ਲੇਅਰ OBC ਵਰਗ ਦੇ ਵਿੱਚ ਆਰਥਿਕ ਤੇ ਸਮਾਜਿਕ ਰੂਪ ਤੋਂ ਮਜ਼ਬੂਤ ਲੋਕਾਂ ਨੂੰ ਕਿਹਾ ਜਾਂਦਾ। ਕ੍ਰੀਮੀ ਲੇਅਰ ਦੇ ਵਿੱਚ ਆਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ OBC ਰਿਜ਼ਰਵੇਸ਼ਨ ਦੇ ਵਿੱਚ ਲਾਭ ਨਹੀਂ ਮਿਲਦਾ। ਇਹਦਾ ਜਿਹੜਾ ਉਦੇਸ਼ ਹੁੰਦਾ ਹੈ, ਮੰਤਵ ਹੁੰਦਾ ਹੈ, ਉਹ ਰਿਜ਼ਰਵੇਸ਼ਨ ਦਾ ਫਾਇਦਾ ਜਿਹੜਾ ਰੀਅਲ ਦੇ ਵਿੱਚ ਜ਼ਰੂਰਤਮੰਦ ਪਛੜੇ ਵਰਗ ਨੂੰ ਉਹ ਪਹੁੰਚਾਉਣ ਦਾ ਕੰਮ ਕਰਦਾ ਹੈ। ਸੋ 8 ਲੱਖ ਰੁਪਏ ਯਾਨੀ OBC ਕ੍ਰੀਮੀ ਲੇਅਰ ਕੀ ਹੈ, ਜਿਹਦੀ ਫੈਮਿਲੀ ਦੀ ਇਨਕਮ 8 ਲੱਖ ਤੱਕ ਹੋ ਜਾਂਦੀ ਹੈ ਤਾਂ ਫਿਰ ਉਹ ਕ੍ਰੀਮੀ ਲੇਅਰ ਜਿਹੜਾ ਹੋ ਜਾਂਦਾ ਹੈ। ਕ੍ਰੀਮੀ ਲੇਅਰ ਦਾ ਨਿਯਮ ਸਿਰਫ OBC ਤੇ ਲਾਗੂ ਹੁੰਦਾ ਹੈ, SC ST ਤੇ ਨਹੀਂ। ਸੋ ਕ੍ਰੀਮੀ ਲੇਅਰ ਦੇ ਵਿੱਚ ਫੈਮਿਲੀ ਆਈ, ਦੋਨਾਂ ਦਾ ਹੀ ਯਾਨੀ IS ਅਹੁਦਾ ਹੈ, ਮਾਂ ਦਾ ਵੀ ਤੇ ਪਿਤਾ ਦਾ ਵੀ। ਉਹ ਕਹਿੰਦੇ ਤੁਹਾਨੂੰ ਵੀ ਰਿਜ਼ਰਵੇਸ਼ਨ ਚਾਹੀਦਾ। ਕਮਾਲ ਹੋ ਗਈ।
ਸੋ ਇਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨਵੇਂ ਸਿਰੇ ਤੋਂ ਬਹਿਸ ਛਿੜ ਪੈਗੀ। ਮੈਂ ਤੁਹਾਨੂੰ ਯਾਦ ਕਰਾ ਦੇਵਾਂ, ਮੋਹਨ ਭਾਗਵਤ ਨੇ ਆ ਜਿਹੜਾ ਇਲੈਕਸ਼ਨ ਹੋਇਆ ਸੀ ਸ਼ਾਇਦ ਬਿਹਾਰ ਦਾ 2015 ਚ, ਉਦੋਂ ਕਹਿ ਦਿੱਤਾ ਸੀ, ਬੜਾ ਵਿਰੋਧ ਹੋਇਆ ਸੀਗਾ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਆਪਦੇ ਸੁਰ ਬਦਲ ਲਏ ਸਨ। ਪਰ RSS ਆਲਵੇਜ਼ ਰਿਜ਼ਰਵੇਸ਼ਨ ਵਿਰੋਧੀ ਰਹੀ ਹੈ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।